ਸੱਚੀ ਗੱਲ ਆ। ਪਿੰਟੂ ਜੀ ਅਗਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਪੰਜਾਬ ਦੇ ਟਰਾਂਸਪੋਰਟ ਮੰਤਰੀ ਹਾਈਵੇ ਤੇ ਸਟੰਟ ਕਰਦੇ ਨਜ਼ਰ ਆਏ। ਇਹਦੇ ਚ ਵੀ ਪਹੁੰਚ ਆ ਗਈ ਜੀ ਫਿਰ ਕਿਤੇ। ਖੈਰ ਦੇਖੋ ਗੱਲ ਕੀ ਆ ਕਿ ਸਾਡੇ ਇੱਥੇ ਇਸ ਤਰ੍ਹਾਂ ਦਾ ਸਿਸਟਮ ਚੱਲਦਾ ਹੈ। ਵੈਸੇ ਮੀਡੀਆ ਚੱਕ ਲੈਂਦਾ, ਅੱਜ ਇਹ ਮੰਤਰੀ ਬਣ ਗਿਆ, ਸਨਰੂਫ ਤੋਂ ਬਾਹਰ ਮਤਲਬ ਕਿ ਜਾ ਰਿਹਾ। ਮੈਨੂੰ ਤਾਂ ਦੂਰੋਂ ਲੱਗਾ, ਮੈਂ ਕਿਹਾ ਜਿਹੜਾ ਕਿੱਦਣ ਕਹੋ ਵਾਲਾ ਸੰਘਾ ਨਹੀਂ, ਮੈਂ ਕਿਹਾ ਉਹ ਜਾ ਰਿਹਾ ਕਿਤੇ। ਬਾਅਦ ਚ ਮੈਂ ਵੇਖਿਆ, ਮੈਂ ਕਿਹਾ ਯਾਰ ਇਹ ਸ਼ੂਟ ਤੇ ਨਹੀਂ ਚੱਲ ਰਿਹਾ। ਮੈਂ ਜਦੋਂ ਵੀਡੀਓ ਦੇਖੀ ਮੈਂ ਕਿਹਾ ਇੱਥੇ ਕੋਈ ਮੰਤਰੀ ਲੱਗਦਾ, ਕਿਉਂਕਿ ਗਨਮੈਨ ਨੇ ਨਾਲ। ਫਿਰ ਪਤਾ ਲੱਗਾ ਜੀ ਟਰਾਂਸਪੋਰਟ ਮਿਨਿਸਟਰ। ਮੈਂ ਕਿਹਾ ਸੰਘਾ ਭਾਜੀ ਦੀ ਕੋਈ ਸ਼ੂਟਿੰਗ ਚੱਲ ਰਹੀ ਹੈ, ਉਹਦਾ ਤੇ ਦੂਰੋਂ ਲੱਗ ਰਿਹਾ ਸੀਗਾ। ਤੇ ਖੈਰ ਬਾਅਦ ਦੇ ਵਿੱਚ ਇਸ ਵੀਡੀਓ ਤੇ ਬਵਾਲ ਹੋ ਗਿਆ। ਤੇ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ, ਦੇਖੋ ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰਦਾ, ਇਸ ਤਰ੍ਹਾਂ ਦੀ ਹਰਕਤ ਜਿਹੜੀ ਆ ਨਹੀਂ ਚਾਹੀਦੀ ਕਿ ਸਨਰੂਫ ਦੇ ਵਿੱਚ ਤੇਜ਼ ਹਵਾ ਦਸਤਾਰ ਹੀ ਲੈ ਜਾਵੇ। ਦੇਖੋ ਵੀਡੀਓ ਬਣ ਰਹੀ ਹੈ, ਦਸਤਾਰ ਹੀ ਲੈ ਜਾਵੇ, ਸਿਰ ਤੇ ਦਸਤਾਰ ਹੈ ਨਾ। ਤੇ ਇਹਨਾਂ ਖਿਆਲ ਰੱਖਣਾ ਚਾਹੀਦਾ ਹੈ, ਇਹਨਾਂ ਖਿਆਲ ਰੱਖਣਾ ਚਾਹੀਦਾ ਕਿ ਹੋਰ ਕੁਝ ਵਾਪਰ ਜਾਵੇ, ਗਨਮੈਨ ਬਾਰੀਆਂ ਚੋਂ ਲਮਕੇ ਨੇ, ਖੁਦਾ ਨਾ ਖਾਸਤਾ ਕਿਸੇ ਨਾਲ ਕੋਈ ਹਾਦਸਾ ਦਰਪੇਸ਼ ਆ ਜਾਵੇ, ਕਿੱਧਰ ਜਾਣਾ ਹੈ, ਜਾ ਜਾਂਦੀ ਹੋ ਜਾਏਗੀ। ਪਰ ਲਾਲਜੀਤ ਸਿੰਘ ਭੁੱਲਰ ਜਿਹੜੇ ਟਰਾਂਸਪੋਰਟ ਮਿਨਿਸਟਰ ਆ, ਇੱਕ ਗੱਲ ਦੀ ਆਪਾਂ ਸ਼ਾਬਾਸ਼ੀ ਦਿੰਦੇ, ਹਰਕਤ ਉਹਨਾਂ ਨੇ ਮਾੜੀ ਕੀਤੀ। ਫਿਰ ਦੂਜਾ ਇਹ ਕਿ ਕਿਹਾ ਕਿ ਵੀਡੀਓ ਪੁਰਾਣੀ ਆ, ਪਰ ਮੈਂ ਸਮਝਦਾ ਕਿ ਭਾਵੇਂ ਪੁਰਾਣੀ ਹੋਵੇ ਨਵੀਂ ਹੋਵੇ, ਤੁਹਾਨੂੰ ਪਹਿਲੀ ਸੱਟੀ ਮਾਫੀ ਮੰਗ ਲੈਣੀ ਚਾਹੀਦੀ ਸੀ। ਪਰ ਬਾਅਦ ਦੇ ਵਿੱਚ ਜਦੋਂ ਵੀਡੀਓ ਵਾਇਰਲ ਹੋਇਆ, ਬਹੁਤ ਜ਼ਿਆਦਾ ਲੋਕਾਂ ਨੇ ਟ੍ਰੋਲ ਕਰਨਾ ਜਾਂ ਕਹ ਲੋ ਕਿ ਕ੍ਰਿਟਿਸਿਜ਼ਮ ਕਰਨਾ ਸਟਾਰਟ ਕਰ ਦਿੱਤਾ, ਤੇ ਫਿਰ ਉਹਨਾਂ ਨੇ ਆ ਕੇ ਇੱਕ ਚੈਨਲ ਤੇ ਮਾਫੀ ਮੰਗ ਲਈ ਕਿ ਜੇ ਲੋਕਾਂ ਨੂੰ ਬੁਰਾ ਲੱਗਿਆ ਤੇ ਭਾਈ ਮੈਂ ਮਾਫੀ। ਤਾਂ ਚਲੋ ਗਲਤੀ ਤੇ ਠੀਕ ਹੈ, ਉਹਨਾਂ ਨੇ ਆਪਣੀ ਕੀਤੀ ਅਤੇ ਸੁਧਾਰ ਲਈ ਆ। ਕਾਨੂੰਨੀ ਕਾਰਵਾਈ ਹੋ ਸਕਦਾ ਹੋ ਜਾਵੇ, ਚਲਾਨ ਵਗੈਰਾ ਜਿਹੜਾ ਉਹ ਕੋਈ ਪੁਲਿਸ ਉੱਥੋਂ ਦੀ ਜਿੱਥੋਂ ਦੀ ਵੀਡੀਓ ਹੈ ਕਰ ਦੇਵੇ, ਹੋਣਾ ਵੀ ਚਾਹੀਦਾ। ਔਰ ਮੰਤਰੀ ਨੂੰ ਭਰ ਦੇਣਾ ਚਾਹੀਦਾ ਚਲਾਨ, ਕਿਉਂਕਿ ਇਹਦੇ ਨਾਲ ਅੱਛੀਆਂ ਮਿਸਾਲਾਂ ਪੇਸ਼ ਹੁੰਦੀਆਂ। ਸਾਡੇ ਬੱਚੇ ਦੇਖੋ ਏਦਾਂ ਕਰਦੇ ਆ, ਮੈਂ ਬੜੀ ਵਾਰੀ ਦੇਖਿਆ ਬਾਈਕ, ਉਹ ਛੋਟੇ ਛੋਟੇ ਬੱਚੇ ਸਕੂਲ ਦੇ, ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਤੁਹਾਡੇ ਇੱਧਰ ਤਾਂ ਤੁਹਾਨੂੰ ਪਤਾ ਬੜਾ ਸਟ੍ਰਿਕਟਲੀ ਲਾਅ ਨੂੰ ਫੋਲੋ ਕੀਤਾ ਜਾਂਦਾ ਜਾਂ ਕਰਵਾਇਆ ਜਾਂਦਾ। ਸਾਡੇ ਇੱਧਰ ਸਕੂਲੀ ਬੱਚੇ ਵੀ ਬਾਈਕ ਲੈਂਦੇ ਨੇ ਬਿਨਾਂ ਲਾਇਸੈਂਸ ਤੋਂ। ਤੇ ਮੈਂ ਖੁਦ ਇੱਕ ਦੋ ਵਾਰੀ ਦੇਖਿਆ ਕਿ ਮਤਲਬ ਜਾਨ ਹਥੇਲੀ ਕੇ ਆਲੇ ਛੋਟੇ ਛੋਟੇ ਕੋਈ 15-16 ਸਾਲ ਦੇ ਵਿੱਚ ਸਟੰਟ ਕਰਦੇ ਨੇ। ਰੋਕਣ ਨੂੰ ਵੀ ਜੀ ਨਹੀਂ ਕਰਦਾ ਅੱਜ ਕੱਲ। ਕਿਉਂ? ਕਿਉਂਕਿ ਅੱਜ ਕੱਲ ਪਤਾ ਹੀ ਨਹੀਂ ਅੱਗੋਂ ਕਿਹਦੇ ਡੱਬ ਚ ਕੋਈ ਕੱਟਾ ਬੱਛਾ ਲੱਗਾ ਹੋਵੇ, ਫਾਇਰ ਮਾਰ ਕੇ ਜਾ ਜਾਂਦੀ ਹੈ ਕਰਕੇ। ਇੱਥੇ ਇਹੋ ਜਿਹੀ ਹਾਲਤ ਹੈ, ਸੋ ਡਰਦਾ ਕੋਈ ਕਿਸੇ ਨੂੰ ਕਹਿੰਦਾ ਨਹੀਂ ਹੈ। ਇੱਥੇ ਤੇ ਸੈਲਫੀਆਂ 15-15, 20-20 ਸਾਲ ਦੇ ਰਿਵਾਲਵਰਾਂ ਨਾਲ ਖਿਚਾਉਂਦੇ ਫਿਰਦੇ ਮਾਲਾਂ ਦੇ ਵਿੱਚ। ਸੋ ਗੱਲ ਇਹ ਆ ਕਿ ਪਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਮਿਸਾਲ ਪੇਸ਼ ਕਰੋਗੇ ਤਾਂ ਉਹ ਨੌਜਵਾਨਾਂ ਵਾਸਤੇ ਵੀ ਠੀਕ ਨਹੀਂ, ਖਾਸ ਤੌਰ ਤੇ ਅਲੜ ਉਮਰ ਦੇ ਜਿਹੜੇ ਬੱਚੇ ਆ। ਤੁਸੀਂ ਮਿਸਾਲ ਅੱਛੀ ਪੇਸ਼ ਕਰੋ, ਆਪਣਾ ਆਪ ਹੀ ਚਲਾਨ ਕਟਵਾਓ ਕਿ ਬਈ ਮੈਂ ਮੰਤਰੀ ਹਾਂ, ਟਰਾਂਸਪੋਰਟ ਮਿਨਿਸਟਰ, ਜੋ ਵੀ ਉਸ ਜ਼ਿਲ੍ਹੇ ਦਾ ਸੰਬੰਧਿਤ ਅਧਿਕਾਰੀ ਹੈ ਕਿ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਕ ਬਈ ਮੈਂ ਉਹ ਆਪਣਾ ਚਲਾਨ ਭਰਦਾ। ਮੇਰੇ ਖਿਆਲ ਦੇ ਨਾਲ ਐਗਜ਼ਾਮਪਲ ਸੈੱਟ ਹੋਏਗੀ, ਜਿਵੇਂ ਤੁਹਾਡੇ ਬਾਹਰਲੇ ਮੁਲਕਾਂ 'ਚ ਆਪ ਹੀ ਕਰਦੇ ਨੇ ਪੋਲੀਟੀਸ਼ੀਅਨ, ਜਾਂ ਰਿਜ਼ਾਈਨ ਕਰਦੇ ਨੇ ਜਾਂ ਫਾਈਨ ਭਰਦੇ ਨੇ, ਤਾਂ ਇੱਕ ਮਿਸਾਲ ਬਣਦੀ। ਦੂਸਰਿਆਂ ਵਾਸਤੇ ਵੀ ਇੱਕ ਪੈਰਾਮੀਟਰ ਸੈੱਟ ਹੁੰਦਾ, ਤਾਂ ਇਕੱਲੀ ਮਾਫੀ ਨਹੀਂ ਮੰਗਣੀ ਚਾਹੀਦੀ, ਇਹਨਾਂ ਨੂੰ ਇਸ ਤਰ੍ਹਾਂ ਜੋ ਵੀ ਇਹਨਾਂ ਦੀ ਬਣਦੀ ਸਕਦੀ ਉਹ ਕਰ ਦੇਣੀ ਚਾਹੀਦੀ ਹੈ। ਇਹਦੇ 'ਚ ਕੀ ਹੈ ਦਿੱਕਤ ਹੈ? ਪਰ ਦੂਜੀ ਗੱਲ ਇਹ ਆ ਕਿ ਅਸੀਂ ਇਲੈਕਸ਼ਨਾਂ 'ਚ ਵੇਖਿਆ ਇਹ ਆਮ ਹੀ ਏਦਾਂ ਚੜੇ ਫਿਰਦੇ ਹੁੰਦੇ ਆ, ਚਾਹੇ ਸੁਖਬੀਰ ਸਿੰਘ ਬਾਦਲ ਹੋਵੇ, ਜਿਹੜਾ ਚੀਫ ਮਿਨਿਸਟਰ ਹੈ ਇਸ ਟਾਈਮ, ਉਹ ਕੀ ਕਰਦਾ ਹੁੰਦਾ ਬਈ? ਵੇਖਿਆ ਜੀ, ਉਹ ਤੇ ਕਦੇ ਬਹਿ ਜਾਂਦਾ ਬੋਨਟ ਤੇ, ਕਦੇ ਉਹ ਮਾਰ ਕੇ ਛਾਲ ਉਹਦੇ ਤੇ, ਮੋਟਰਸਾਈਕਲ ਤੇ ਪਿੱਛੇ, ਕਦੇ ਇੱਧਰ ਕਦੇ ਉੱਧਰ। ਵੇਖਿਆ ਨਾ ਚੋਣ ਪ੍ਰਚਾਰ ਦੇ ਵਿੱਚ। ਇੱਥੋਂ ਤੱਕ ਕਿ ਡਾਕਟਰ ਧਰਮਵੀਰ ਗਾਂਧੀ ਹੋਰੀ ਅੱਜ ਬੜੀ ਆਲੋਚਨਾ ਕਰ ਰਹੇ ਸਨ, ਤਾਂ ਖੁਦ ਉਹਨਾਂ ਦੀ ਇੱਕ ਫੋਟੋ ਵਾਇਰਲ ਹੋ ਗਈ ਜਿਹਦੇ ਵਿੱਚ ਉਹ ਵੀ ਇਸੇ ਤਰ੍ਹਾਂ ਹੀ ਖੜੇ ਨੇ ਤੇ ਆਲੇ ਦੁਆਲੇ ਬਾਰੀਆਂ 'ਚ ਬੰਦੇ ਨਿਕਲੇ। ਹਾਲਾਂਕਿ ਫੋਟੋ ਸਹੀ ਹੈ ਜਾਂ ਗਲਤ ਹੈ ਮੈਂ ਨਹੀਂ ਕਹਿ ਸਕਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਆਮ ਹੀ ਆਪਾਂ ਦੇਖਦੇ ਹਾਂ ਨਾ ਪੋਲੀਟੀਸ਼ੀਅਨ ਜਦੋਂ ਪ੍ਰਚਾਰ ਕਰਦੇ ਆ, ਅੱਜ ਕੱਲ ਤਾਂ ਗੱਡੀਆਂ ਹੀ ਇਹੋ ਜਿਹੀਆਂ ਰੱਖੀਆਂ, ਤਾਂ ਉਦੋਂ ਹੀ ਰੋਕਣ ਦੀ ਜ਼ਰੂਰਤ ਆ। ਕਿਉਂਕਿ ਦੇਖੋ ਟ੍ਰੈਫਿਕ ਦੇ ਰੂਲਸ ਤਾਂ ਉਹੀ ਰਹਿੰਦੇ ਨਾ ਰਾਜ ਕਰਨਵੀਰ ਸਿੰਘ ਜੀ, ਉਹ ਇਲੈਕਸ਼ਨ ਦੇ ਹਿਸਾਬ ਨਾਲ ਤਾਂ ਬਦਲਦੇ ਨਹੀਂ। ਕੌਣ ਜਿੱਤਿਆ ਕੌਣ ਆ ਰਿਹਾ, ਇਲੈਕਸ਼ਨ ਤੋਂ ਪਹਿਲਾਂ ਜਾਂ ਪ੍ਰੀ ਇਲੈਕਸ਼ਨ ਜਾਂ ਪੋਸਟ ਇਲੈਕਸ਼ਨ, ਇਹ ਥੋੜੀ ਰੂਲ ਹੁੰਦੇ ਆ। ਸੋ ਗੱਲ ਇਹ ਆ ਕਿ ਹਾਲਾਂਕਿ 100% ਰੂਲ ਇੱਥੇ ਕੋਈ ਵੀ ਨਹੀਂ ਫੋਲੋ ਕਰਦਾ, ਹੋ ਹੀ ਨਹੀਂ ਸਕਦੇ, ਇਹੋ ਜਿਹੀ ਹਾਲਤ ਬਣੀ ਪਈ ਆ। ਪਰ ਫਿਰ ਵੀ ਜਿਹੜੇ ਸਿਆਣੇ ਬੰਦੇ ਨੇ ਉਹ ਸਿਆਣੀਆਂ ਮਿਸਾਲਾਂ ਪੇਸ਼ ਕਰਨ ਜਿੰਨੀਆਂ ਵੀ ਹੋ ਸਕਦੀਆਂ, ਤੇ ਚਲੋ ਜੇ ਨਹੀਂ ਵੀ ਤਾਂ ਫਿਰ ਇੱਕ ਦੂਜੇ ਤੇ ਇਸ ਤਰ੍ਹਾਂ ਦਾ ਲਾਂਛਨ ਤੇ ਨਾ ਹੋਣ, ਇੱਕ ਦੂਜੇ ਨੂੰ ਜ਼ਿਆਦਾ ਏਦਾਂ ਤੇ ਨਾ ਕਰਨ ਕਿ ਇਹ ਹੈ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਵਜ਼ੀਰ ਨੇ ਖਾਸ ਤੌਰ ਤੇ ਅਹੁਦੇਦਾਰ ਆ, ਉਹਨਾਂ ਨੂੰ ਇਹ ਚੀਜ਼ਾਂ ਸ਼ੋਭਦੀਆਂ ਨਹੀਂ। ਹਾਲਾਂਕਿ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਜਿੱਤਿਆ ਸੀ ਉਦੋਂ ਫੌਰੀ ਬਾਅਦ ਦੀ ਇਹ ਵੀਡੀਓ ਹੈ।
ਜੀ।